ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਆਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ, ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 3 ਮਈ 2026 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਹਮੇਸ਼ਾ ਦੀ ਸਜ਼ਾ। ਸੁਨਹਿਰੀ ਮਤਨ: ਯੋਹੰਨਾ। ਕਿਉਂ ਜੇ ਰੱਬ ਨੇ ਪੁੱਤਰ ਨੂੰ ਜੱਗ ਵਿੱਚ ਇਸ ਲਈ ਨਹੀਂ ਘੱਲਿਆ ਭਈ ਜੱਗ ਉੱਤੇ ਸਜ਼ਾ ਦਾ ਹੁਕਮ ਦੇਵੇ, ਬਲਕਿ ਇਸ ਲਈ ਭਈ ਜੱਗ ਉਹਦੇ ਪਾਰੋਂ ਮੁਕਤੀ ਪਾਵੇ। ਜਵਾਬੀ ਪੜ੍ਹਾਈ। ਜ਼ਬੂਰ: ਮੇਰੀ ਜਾਨ ਨੂੰ ਰੱਬ ਦੀ ਹੀ ਆਸ ਏ, ਮੇਰੀ ਮੁਕਤੀ ਉਹਦੇ ਨਾਲ ਹੀ ਏ। ਉਹ ਇਕੱਲਾ ਹੀ ਮੇਰੀ ਚਟਾਨ ਤੇ ਮੇਰੀ ਮੁਕਤੀ ਏ। ਉਹੀ ਮੇਰਾ ਉੱਚਾ ਬੁਰਜ ਏ, ਮੈਨੂੰ ਬਹੁਤੀ ਜੁੰਬਸ਼ ਨਾ ਹੋਵੇਗੀ। ਐ ਮੇਰੀ ਜਿੰਦੇ, ਰੱਬ ਦੀ ਹੀ ਆਸ ਰੱਖ, ਕਿਉਂ ਜੇ ਉਹਦੇ ਤੋਂ ਹੀ ਮੈਨੂੰ ਉਮੀਦ ਏ। ਮੇਰੀ ਮੁਕਤੀ ਤੇ ਮੇਰੀ ਤਾਕਤ ਰੱਬ ਵੱਲੋਂ ਏ। ਰੱਬ ਹੀ ਮੇਰੀ ਕੂਵਤ ਦੀ ਚਟਾਨ ਤੇ ਮੇਰੀ ਪਨਾਹ ਏ। ਐ ਲੋਕੋ, ਹਰ ਵੇਲੇ ਉਹਦੇ ਉੱਤੇ ਭਰੋਸਾ ਰੱਖੋ। ਆਪਣੇ ਦਿਲ ਦਾ ਹਾਲ ਉਹਦੇ ਸਾਹਮਣੇ ਖੋਲ ਦਿਓ। ਰੱਬ ਸਾਡੀ ਪਨਾਹਗਾਹ ਏ। ਦਰਸੀ ਆਵਾਜ਼ ਬਾਈਬਲ ਵਿੱਚੋਂ ਜ਼ਬੂਰ। ਖੁਦਾਵੰਦ ਦਾ ਸ਼ੁਕਰ ਕਰੋ, ਕਿਉਂ ਜੇ ਉਹ ਚੰਗਾ ਏ ਤੇ ਉਹਦੀ ਸ਼ਫਕਤ ਹਮੇਸ਼ਾ ਦੀ ਏ। ਖੁਦਾਵੰਦ ਦੇ ਛੁਡਾਏ ਹੋਏ ਇਹ ਆਖਣ, ਜਿਨ੍ਹਾਂ ਨੂੰ ਉਹਨੇ ਫਿਦਿਆ ਦੇ ਕੇ ਵੈਰੀ ਦੇ ਹੱਥੋਂ ਛੁਡਾ ਲਿਆ ਤੇ ਉਹਨਾਂ ਨੂੰ ਦੇਸ-ਦੇਸ ਵਿੱਚੋਂ ਇਕੱਠਾ ਕੀਤਾ, ਪੂਰਬ ਤੋਂ ਪੱਛਮ ਤੀਕਰ, ਉੱਤਰ ਤੋਂ ਦੱਖਣ ਤੀਕਰ। ਉਹ ਬਿਆਬਾਨ ਵਿੱਚ ਸਹਿਰਾ ਦੀ ਰਾਹ ਉੱਤੇ ਭਟਕਦੇ ਫਿਰੇ। ਉਹਨਾਂ ਨੂੰ ਵਸਣ ਲਈ ਕੋਈ ਸ਼ਹਿਰ ਨਾ ਮਿਲਿਆ। ਉਹ ਭੁੱਖੇ ਤੇ ਧਰਿਆਏ ਸੀ ਤੇ ਉਹਨਾਂ ਦਾ ਦਿਲ ਬੈਠਦਾ ਜਾਂਦਾ ਸੀ। ਤਦ ਆਪਣੀ ਮੁਸੀਬਤ ਵਿੱਚ ਉਹਨਾਂ ਨੇ ਫਰਿਆਦ ਕੀਤੀ ਤੇ ਉਹਨੇ ਉਹਨਾਂ ਨੂੰ ਉਹਨਾਂ ਦੇ ਦੁੱਖਾਂ ਤੋਂ ਰਿਹਾਈ ਦਿੱਤੀ। ਕਰੰਥੀਓ: ਤੇ ਅਸੀਂ ਜਿਹੜੇ ਉਹਦੇ ਨਾਲ ਕੰਮ ਵਿੱਚ ਸ਼ਰੀਕ ਹਾਂ, ਇਹ ਵੀ ਤੁਹਾਡੇ ਅੱਗੇ ਮਿੰਨਤ ਕਰਦੇ ਹਾਂ ਭਈ ਰੱਬ ਦਾ ਫਜ਼ਲ ਜਿਹੜਾ ਤੁਹਾਡੇ ਉੱਤੇ ਹੋਇਆ ਏ, ਬੇਫਾਇਦਾ ਨਾ ਰਹਿਣ ਦਿਓ। ਕਿਉਂ ਜੇ ਉਹ ਆਖਦਾ ਏ ਭਈ ਮੈਂ ਕਬੂਲੀਅਤ ਦੇ ਵੇਲੇ ਤੇਰੀ ਸੁਣ ਲਈ ਤੇ ਮੁਕਤੀ ਦੇ ਦਿਨ ਤੇਰੀ ਮਦਦ ਕੀਤੀ। ਵੇਖੋ, ਹੁਣ ਕਬੂਲੀਅਤ ਦਾ ਵੇਲਾ ਏ। ਵੇਖੋ, ਇਹ ਮੁਕਤੀ ਦਾ ਦਿਨ ਏ। ਫਿਲਪੀਓ: ਇਸ ਲਈ ਐ ਮੇਰੇ ਪਿਆਰੇ, ਜਿਵੇਂ ਤੂੰ ਹਮੇਸ਼ਾ ਤੋਂ ਫਰਮਾਬਰਦਾਰੀ ਕਰਦਾ ਆਇਆ ਏ, ਉਸੇ ਤਰ੍ਹਾਂ ਹੁਣ ਵੀ ਨਾ ਸਿਰਫ ਮੇਰੇ ਹੁੰਦਿਆਂ, ਬਲਕਿ ਮੇਰੇ ਨਾ ਹੁੰਦਿਆਂ ਉਹਦੇ ਤੋਂ ਵੀ ਬਹੁਤਾ ਡਰਦੇ ਤੇ ਕੰਬਦੇ ਹੋਏ ਆਪਣੀ ਮੁਕਤੀ ਦੇ ਕੰਮ ਕਰਦੇ ਜਾਓ। ਕਿਉਂ ਜੇ ਜਿਹੜਾ ਤੁਹਾਡੇ ਵਿੱਚ ਨੀਅਤ ਤੇ ਅਮਲ ਦੋਵਾਂ ਨੂੰ ਆਪਣੇ ਨੇਕ ਇਰਾਦੇ ਨੂੰ ਪੂਰਾ ਕਰਨ ਲਈ ਪੈਦਾ ਕਰਦਾ ਏ, ਉਹ ਰੱਬ ਏ। ਸਲਾਤੀਨ: ਤੇ ਸ਼ਾਹੇ ਆਰਾਮ ਦੇ ਲਸ਼ਕਰ ਦਾ ਸਰਦਾਰ ਨੁਮਾਨ ਆਪਣੇ ਆਕਾ ਲਈ ਮੁਅੱਜ਼ਜ਼ ਮੁਕਰਮ ਸੀ, ਕਿਉਂ ਜੇ ਖੁਦਾਵੰਦ ਨੇ ਉਹਦੇ ਪਾਰੋਂ ਆਰਾਮ ਨੂੰ ਫਤਹ ਬਖਸ਼ੀ ਸੀ। ਉਹ ਜ਼ਬਰਦਸਤ ਸੂਰਮਾ ਵੀ ਸੀ ਪਰ ਕੋੜੀ ਸੀ ਤੇ ਆਰਾਮੀ ਦਲ ਬਣ ਕੇ ਨਿਕਲੇ ਸੀ ਤੇ ਇਸਰਾਏਲ ਦੇ ਮੁਲਕ ਵਿੱਚੋਂ ਇੱਕ ਨਿੱਕੀ ਕੁੜੀ ਨੂੰ ਕੈਦ ਕਰਕੇ ਲਿਆਏ ਸੀ। ਉਹ ਨੁਮਾਨ ਦੀ ਬੁੱਢੀ ਦੀ ਖਿਦਮਤ ਕਰਦੀ ਸੀ। ਉਹਨੇ ਆਪਣੀ ਬੀਬੀ ਨੂੰ ਆਖਿਆ, ਕਾਸ਼ ਮੇਰਾ ਆਕਾ ਉਸ ਨਬੀ ਦੇ ਕੋਲ ਹੁੰਦਾ ਜਿਹੜਾ ਸਾਮਰੀਆ ਦੇ ਵਿੱਚ ਏ, ਤੇ ਉਹ ਉਹਨੂੰ ਉਹਦੇ ਕੋਟ ਤੋਂ ਸ਼ਫਾ ਦਿੰਦਾ। ਤਦ ਕਿਸੇ ਨੇ ਅੰਦਰ ਜਾ ਕੇ ਆਪਣੇ ਮਾਲਕ ਨੂੰ ਆਖਿਆ ਭਈ ਉਹ ਕੁੜੀ ਜਿਹੜੀ ਇਸਰਾਏਲ ਦੇ ਦੇਸ਼ ਵਿੱਚੋਂ ਏ, ਇੰਝ ਆਖਦੀ ਏ। ਇਸ ਲਈ ਨੁਮਾਨ ਆਪਣੇ ਘੋੜਿਆਂ ਤੇ ਰੱਥਾਂ ਦੇ ਨਾਲ ਆਇਆ ਤੇ ਅਲੀਸ਼ਾ ਦੇ ਬੂਹੇ ਉੱਤੇ ਖਲੋਤਾ। ਤੇ ਅਲੀਸ਼ਾ ਨੇ ਇੱਕ ਕਾਸਦ ਦੇ ਪਾਰੋਂ ਸੁਨੇਹਾ ਘੱਲਿਆ ਭਈ ਜਾ ਤੇ ਯਰਦਨ ਵਿੱਚ 7 ਵਾਰੀ ਗੋਤਾ ਮਾਰ ਤੇ ਤੇਰਾ ਬਦਨ ਫੇਰ ਬਹਾਲ ਹੋ ਜਾਵੇਗਾ ਤੇ ਤੂੰ ਪਾਕ ਸਾਫ਼ ਹੋ ਜਾਵੇਂਗਾ। ਪਰ ਨੁਮਾਨ ਨਾਰਾਜ਼ ਹੋ ਕੇ ਟੁਰ ਗਿਆ ਤੇ ਆਖਣ ਲੱਗਿਆ, ਮੈਨੂੰ ਲੱਗਦਾ ਸੀ ਭਈ ਉਹ ਨਿਕਲ ਕੇ ਜ਼ਰੂਰ ਮੇਰੇ ਕੋਲ ਆਵੇਗਾ ਤੇ ਖਲੋ ਕੇ ਖੁਦਾਵੰਦ ਆਪਣੇ ਰੱਬ ਤੋਂ ਦੁਆ ਕਰੇਗਾ ਤੇ ਉਸ ਥਾਂ ਉੱਤੇ ਆਪਣਾ ਹੱਥ ਇੱਧਰ ਉੱਧਰ ਹਿਲਾ ਕੇ ਕੋੜ ਨੂੰ ਸ਼ਫਾ ਦੇਵੇਗਾ। ਕੀ ਦਮਿਸ਼ਕ ਦੇ ਦਰਿਆ ਅਬਾਨਾ ਤੇ ਫਰਫਰ ਇਸਰਾਏਲ ਦੀਆਂ ਸਾਰੀਆਂ ਨਦੀਆਂ ਤੋਂ ਵੱਧ ਕੇ ਨਹੀਂ ਏ? ਕੀ ਮੈਂ ਉਹਨਾਂ ਵਿੱਚ ਨਹਾ ਕੇ ਪਾਕ ਸਾਫ਼ ਨਹੀਂ ਹੋ ਸਕਦਾ? ਇਸ ਲਈ ਉਹ ਮੁੜਿਆ ਤੇ ਬੜੇ ਕਹਿਰ ਵਿੱਚ ਟੁਰ ਗਿਆ। ਫਿਰ ਉਹਦੇ ਨੌਕਰ ਉਹਦੇ ਕੋਲ ਆ ਕੇ ਇੰਝ ਆਖਣ ਲੱਗੇ, ਐ ਸਾਡੇ ਮਾਲਕ, ਜੇ ਉਹ ਨਬੀ ਕੋਈ ਵੱਡਾ ਕੰਮ ਕਰਨ ਦਾ ਤੈਨੂੰ ਹੁਕਮ ਦਿੰਦਾ ਤੇ ਕੀ ਤੂੰ ਉਹਨੂੰ ਨਾ ਕਰਦਾ? ਇਸ ਲਈ ਜਦੋਂ ਉਹ ਆਖਦਾ ਹੈ ਭਈ ਨਹਾ ਲੈ ਤੇ ਪਾਕ ਸਾਫ਼ ਹੋ ਜਾ, ਤੇ ਕਿੰਨਾ ਕਿ ਉਹਨੂੰ ਮੰਨਣਾ ਚਾਹੀਦਾ ਹੈ। ਫਿਰ ਉਹਨੇ ਉੱਤਰ ਕੇ ਰੱਬ ਦੇ ਬੰਦੇ ਦੇ ਆਖਣ ਉੱਤੇ
ਯਰਦਨ ਵਿੱਚ 7 ਗੋਤੇ ਮਾਰੇ ਤੇ ਉਹਦਾ ਬਦਨ ਛੋਟੇ ਬਾਲ ਦੇ ਬਦਨ ਵਾਂਗਰ ਹੋ ਗਿਆ ਤੇ ਉਹ ਪਾਕ ਸਾਫ਼ ਹੋ ਗਿਆ। ਫਿਰ ਉਹ ਆਪਣੀ ਸਾਰੀ ਜਲੌਦ ਦੇ ਸਾਰੇ ਲੋਕਾਂ ਦੇ ਨਾਲ ਰੱਬ ਦੇ ਬੰਦੇ ਕੋਲ ਵਾਪਸ ਆਇਆ ਤੇ ਉਹਦੇ ਸਾਹਮਣੇ ਖਲੋਤਾ ਤੇ ਆਖਣ ਲੱਗਿਆ, ਵੇਖ, ਹੁਣ ਮੈਂ ਜਾਣ ਲਿਆ ਭਈ ਇਸਰਾਏਲ ਤੋਂ ਇਲਾਵਾ ਹੋਰ ਕਿਤੇ ਸਾਰੀ ਧਰਤੀ ਉੱਤੇ ਕੋਈ ਰੱਬ ਨਹੀਂ। ਇਸ ਲਈ ਹੁਣ ਕਰਮ ਫਰਮਾ ਕੇ ਆਪਣੇ ਨੌਕਰ ਦਾ ਹਦੀਆ ਕਬੂਲ ਕਰ। ਪਰ ਉਹਨੇ ਜਵਾਬ ਦਿੱਤਾ, ਭਈ ਰੱਬ ਦੀ ਹਯਾਤੀ ਦੀ ਕਸਮ, ਜਿਹਦੇ ਅੱਗੇ ਮੈਂ ਖੜਾ ਵਾਂ, ਮੈਂ ਕੁਝ ਨਹੀਂ ਲਵਾਂਗਾ। ਤੇ ਉਹਨੇ ਬਹੁਤ ਜ਼ਿੱਦ ਕੀਤੀ ਕਿ ਲੈ ਲੈ, ਪਰ ਉਹਨੇ ਇਨਕਾਰ ਕਰ ਦਿੱਤਾ। ਲੂਕਾ। ਉਹ ਯਰੂ ਵਿੱਚ ਵੜ ਕੇ ਜਾ ਰਹੇ ਸੀ ਤੇ ਵੇਖੋ, ਜ਼ਕਈ ਨਾਂ ਦਾ ਇੱਕ ਬੰਦਾ ਸੀ ਜਿਹੜਾ ਮਹਿਸੂਲ ਲੈਣ ਵਾਲਿਆਂ ਦਾ ਸਰਦਾਰ ਤੇ ਦੌਲਤਮੰਦ ਸੀ। ਉਹ ਯਿਸੂ ਨੂੰ ਵੇਖਣ ਦੀ ਕੋਸ਼ਿਸ਼ ਕਰਦਾ ਸੀ, ਪਰ ਜੱਥੇ ਦੇ ਪਾਰੋਂ ਵੇਖ ਨਹੀਂ ਸਕਦਾ ਸੀ, ਇਸ ਲਈ ਭਈ ਉਹਦਾ ਕੱਦ ਛੋਟਾ ਸੀ। ਇਸ ਲਈ ਉਹਨੂੰ ਵੇਖਣ ਲਈ ਅੱਗੇ ਨੱਸ ਕੇ ਇੱਕ ਗੋਲਰ ਦੇ ਰੁੱਖ ਉੱਤੇ ਚੜ੍ਹ ਗਿਆ, ਕਿਉਂ ਜੇ ਉਹ ਉਸੇ ਰਾਹ ਤੋਂ ਜਾਣ ਨੂੰ ਸੀ। ਜਦੋਂ ਯਿਸੂ ਉਸ ਥਾਂ ਉੱਤੇ ਪੜਿਆ ਤੇ ਉੱਤੇ ਨਜ਼ਰ ਕਰਕੇ ਉਹਨੂੰ ਆਖਿਆ, ਐ ਜ਼ਕਈ, ਛੇਤੀ ਉਤਰ ਆ, ਕਿਉਂ ਜੇ ਅੱਜ ਮੈਨੂੰ ਤੇਰੇ ਘਰ ਰਹਿਣਾ ਜ਼ਰੂਰ ਏ। ਉਹ ਛੇਤੀ ਉਤਰ ਕੇ ਖੁਸ਼ੀ ਨਾਲ ਉਹਨੂੰ ਆਪਣੇ ਘਰ ਲੈ ਗਿਆ। ਜਦੋਂ ਲੋਕਾਂ ਨੇ ਇਹ ਵੇਖਿਆ ਤੇ ਸਾਰੇ ਬੜਬੜਾ ਕੇ ਆਖਣ ਲੱਗੇ, ਇਹ ਤੇ ਇੱਕ ਪਾਪੀ ਬੰਦੇ ਵੱਲ ਜਾ ਉਤਰਿਆ। ਤੇ ਜ਼ਕਈ ਨੇ ਖਲੋ ਕੇ ਖੁਦਾਵੰਦ ਨੂੰ ਆਖਿਆ, ਐ ਖੁਦਾਵੰਦ, ਵੇਖ, ਮੈਂ ਆਪਣਾ ਅੱਧਾ ਮਾਲ ਗਰੀਬਾਂ ਨੂੰ ਦੇਣਾ ਵਾਂ, ਤੇ ਜੇ ਕਿਸੇ ਦਾ ਕੁਝ ਨਾ ਹੱਕ ਲਿਆ ਏ ਤੇ ਉਹਨੂੰ 4 ਗੁਣਾ ਅਦਾ ਕਰ ਦੇਵਾਂ। ਯਿਸੂ ਨੇ ਉਹਨੂੰ ਆਖਿਆ, ਅੱਜ ਇਸ ਘਰ ਵਿੱਚ ਮੁਕਤੀ ਆਈ ਏ, ਇਸ ਲਈ ਵੀ ਇਹ ਵੀ ਇਬਰਾਹਿਮ ਦਾ ਪੁੱਤਰ ਏ, ਕਿਉਂ ਜੇ ਆਦਮ ਦਾ ਪੁੱਤਰ ਗਵਾਚੇ ਹੋਇਆਂ ਨੂੰ ਲੱਭਣ ਤੇ ਮੁਕਤੀ ਦੇਣ ਆਇਆ ਏ। ਜ਼ਬੂਰ। ਰੱਬ ਸਾਡੀ ਪਨਾਹ ਤੇ ਤਾਕਤ ਏ, ਮੁਸੀਬਤ ਵਿੱਚ ਮੁਸਤੈਦ ਮਦਦਗਾਰ। ਇਸ ਲਈ ਸਾਨੂੰ ਕੁਝ ਖੌਫ ਨਹੀਂ, ਭਾਵੇਂ ਧਰਤੀ ਉਲਟ ਜਾਵੇ ਤੇ ਪਹਾੜ ਸਮੁੰਦਰ ਦੀ ਤਹਿ ਵਿੱਚ ਸੁੱਟ ਦਿੱਤੇ ਜਾਣ। ਇੱਕ ਅਜਿਹਾ ਦਰਿਆ ਏ ਜਿਹਦੀਆਂ ਸ਼ਾਖਾ ਨਾਲ ਰੱਬ ਦੇ ਸ਼ਹਿਰ ਨੂੰ, ਯਾਨੀ ਹੱਕ ਤਾਲਾ ਦੇ ਮਸਕਨ ਦੁਬਾਰਾ, ਯਾਨੀ ਹੱਕ ਤਾਲਾ ਦੇ ਪਾਕ ਮਸਕਨ ਨੂੰ ਫਰਹਤ ਹੁੰਦੀ ਏ। ਰੱਬ ਉਹਦੇ ਵਿੱਚ, ਉਹਨੂੰ ਕਦੀ ਜੁੰਬਸ਼ ਨਾ ਹੋਵੇਗੀ। ਰੱਬ ਸੁਬਹ ਸਵੇਰੇ ਉਹਦੀ ਕੁਮਕ ਕਰੇਗਾ। ਚੁੱਪ ਹੋ ਜਾਵੋ ਤੇ ਜਾਣ ਲਵੋ ਭਈ ਮੈਂ ਰੱਬ ਵਾਂ, ਮੈਂ ਕੌਮਾਂ ਦੇ ਵਿਚਕਾਰ ਸਰਬੁਲੰਦ ਹੋਵਾਂਗਾ। ਲਸ਼ਕਰਾਂ ਦਾ ਖੁਦਾਵੰਦ ਸਾਡੇ ਨਾਲ ਏ, ਯਾਕੂਬ ਦਾ ਰੱਬ ਸਾਡੀ ਪਨਾਹ ਏ। ਜ਼ਬੂਰ। ਜਿਹੜਾ ਹੱਕ ਤਾਲਾ ਦੇ ਪਰਦੇ ਵਿੱਚ ਰਹਿੰਦਾ ਏ, ਉਹ ਕਾਦਰ ਮੁਤਲਕ ਦੇ ਪਰਛਾਵੇਂ ਵਿੱਚ ਸਕੂਨਤ ਕਰੇਗਾ। ਮੈਂ ਖੁਦਾਵੰਦ ਦੇ ਬਾਰੇ ਆਖਾਂਗਾ, ਉਹ ਹੀ ਮੇਰੀ ਪਨਾਹ ਤੇ ਮੇਰਾ ਗੜ੍ਹ ਏ, ਉਹ ਮੇਰਾ ਰੱਬ ਏ ਜਿਹਦੇ ਉੱਤੇ ਮੇਰਾ ਤਵੱਕਲ ਏ, ਕਿਉਂ ਜੇ ਉਹ ਤੈਨੂੰ ਸਿਆਤ ਦੇ ਫੰਦੇ ਤੇ ਮੁਹਲਕ ਵਬਾ ਤੋਂ ਛੁਡਾਵੇਗਾ। ਯਸਾਇਆ। ਪਰ ਖੁਦਾਵੰਦ ਰੱਬੁਲ ਅਫਵਾਜ ਆਖਦਾ ਏ। ਜ਼ਬੂਰ। ਕਿਉਂ ਜੇ ਉਹਨੇ ਮੇਰੇ ਨਾਲ ਦਿਲ ਲਾਇਆ ਏ, ਇਸ ਲਈ ਮੈਂ ਉਹਨੂੰ ਛੁਡਾਵਾਂਗਾ। ਮੈਂ ਉਹਨੂੰ ਸਰਫਰਾਜ਼ ਕਰਾਂਗਾ, ਕਿਉਂ ਜੇ ਉਹਨੇ ਮੇਰਾ ਨਾਂ ਪਛਾਣਿਆ ਏ। ਉਹ ਮੈਨੂੰ ਪੁਕਾਰੇਗਾ ਤੇ ਮੈਂ ਉਹਨੂੰ ਜਵਾਬ ਦੇਵਾਂਗਾ। ਮੈਂ ਮੁਸੀਬਤ ਵਿੱਚ ਉਹਦੇ ਨਾਲ ਰਵਾਂਗਾ। ਮੈਂ ਉਹਨੂੰ ਛੁਡਾਵਾਂਗਾ ਤੇ ਉਹਨੂੰ ਇੱਜ਼ਤ ਬਖਸ਼ਾਂਗਾ। ਮੈਂ ਉਹਨੂੰ ਉਮਰ ਦੀ ਦਰਾਜ਼ੀ ਨਾਲ ਅਸੂਦਾ ਕਰਾਂਗਾ ਤੇ ਆਪਣੀ ਮੁਕਤੀ ਉਹਨੂੰ ਵਿਖਾਵਾਂਗਾ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਉਹ ਜਿਹੜੇ ਉਹਦੇ ਉੱਤੇ ਯਕੀਨ ਰੱਖਦੇ ਨੇ, ਕਦਮ ਬ ਕਦਮ ਇਹ ਜਾਣਨਗੇ ਭਈ ਰੱਬ ਸਾਡੀ ਪਨਾਹ ਤੇ ਤਾਕਤ ਏ, ਮੁਸੀਬਤ ਵਿੱਚ ਮੁਸਤੈਦ ਮਦਦਗਾਰ। ਆਪਣੀ ਮੁਕਤੀ ਲਈ ਕੋਸ਼ਿਸ਼ ਕਰੋ, ਇਹ ਹਯਾਤੀ ਤੇ ਪਿਆਰ ਦੀ ਮੰਗ ਏ, ਕਿਉਂ ਜੇ ਇੱਥੇ ਤੀਕਰ ਪਹੁੰਚਣ ਲਈ ਰੱਬ ਤੁਹਾਡੇ ਨਾਲ ਕੰਮ ਕਰਦਾ ਏ। ਮੁਕਤੀ, ਹਯਾਤੀ, ਸੱਚਾਈ ਤੇ ਪਿਆਰ ਨੂੰ ਸਾਰਿਆਂ ਤੋਂ ਆਲਾ ਸਮਝਿਆ ਤੇ ਜ਼ਾਹਰ ਕੀਤਾ ਗਿਆ। ਪਾਪ, ਬਿਮਾਰੀ ਤੇ ਮੌਤ ਨੂੰ ਨੇਸਤ ਕੀਤਾ ਗਿਆ। ਤਜਰਬੇ ਨੇ ਲਿਖਾਰੀ ਲਈ ਆਮ ਤੌਰ ਤੇ ਮਾਦੀ ਨਿਜ਼ਾਮਾਂ ਦੀ ਗਲਤ ਫਹਿਮੀ ਨੂੰ ਸਾਬਤ ਕੀਤਾ ਏ ਭਈ ਇਹਨਾਂ ਦੇ ਨਜ਼ਰੀਏ ਕਦੀ-ਕਦੀ ਨੁਕਸਾਨਦੇਹ ਹੁੰਦੇ ਨੇ ਤੇ ਇਹਨਾਂ ਦੇ ਇਨਕਾਰ ਇਹਨਾਂ ਦੀ ਹਾਂ ਨਾਲੋਂ ਚੰਗੇ ਹੁੰਦੇ ਨੇ। ਕੀ ਤੁਸੀਂ ਇੱਕ ਬੰਦੇ ਨੂੰ ਬੁਰਾਈਆਂ ਉੱਤੇ ਕਾਬੂ ਪਾਉਣ ਦਾ ਹੁਕਮ ਦਿਓਗੇ, ਉਹਨੂੰ ਇਹ ਯਕੀਨ ਦਿਵਾਉਂਦਿਆਂ ਹੋਏ ਭਈ ਸਾਰੀ ਬਦਬਖਤੀ ਰੱਬ ਵੱਲੋਂ ਏ, ਜਿਹਦੇ ਖਿਲਾਫ ਇਨਸਾਨਾਂ ਨੂੰ ਨਹੀਂ ਲੜਨਾ ਚਾਹੀਦਾ? ਕੀ ਤੁਸੀਂ ਬਿਮਾਰਾਂ ਨੂੰ ਦੱਸੋਗੇ ਭਈ ਉਹਨਾਂ ਦੀ ਹਾਲਤ ਨਾਉਮੀਦੀ ਵਾਲੀ ਏ, ਜਦ ਤੀਕਰ ਭਈ ਉਹਨੂੰ ਦਵਾ ਜਾਂ ਆਬੋ ਹਵਾ ਤੋਂ ਮਦਦ ਨਾ ਮਿਲੇ?
ਕੀ ਮਾਦੀ ਜ਼ਰੀਏ ਮੁਹਲਕ ਇਮਕਾਨ ਤੋਂ ਕੱਲੀ ਪਨਾਹਗਾਹ ਨੇ? ਕੀ ਹਰ ਤਰ੍ਹਾਂ ਦੇ ਇਖਤਲਾਫ ਨੂੰ ਹਮਾਹੰਗੀ, ਹੱਕ ਤੇ ਸੱਚਾਈ ਦੇ ਨਾਲ ਫਤਹ ਕਰਨ ਦੀ ਕੋਈ ਖੁਦਾਈ ਇਜਾਜ਼ਤ ਨਹੀਂ ਹੈ? ਜਿਵੇਂ ਜਿਵੇਂ ਵੇਲਾ ਲੰਘਦਾ ਏ, ਇਨਸਾਨ ਨੇਕੀ ਜਾਂ ਬਦੀ ਵੱਲ ਫਿਰਦੇ ਜਾਂਦੇ ਨੇ। ਜੇ ਬੰਦੇ ਅੱਗੇ ਵਧਣ ਵਾਲੇ ਨਹੀਂ ਤੇ ਪਿਛਲੀਆਂ ਨਾਕਾਮੀਆਂ ਤਦ ਤਿਕਰ ਦੁਹਰਾਈਆਂ ਜਾਂਦੀਆਂ ਰਹਿਣਗੀਆਂ ਜਦ ਤਿਕਰ ਪਈ ਸਾਰੇ ਗਲਤ ਕੰਮ ਮੁੱਕ ਨਹੀਂ ਜਾਂਦੇ ਜਾਂ ਠੀਕ ਨਹੀਂ ਹੋ ਜਾਂਦੇ। ਜੇ ਹਲੇ ਗਲਤ ਕੰਮ ਤੋਂ ਮੁਤਮਿਨ ਹੋ ਤੇ ਸਾਨੂੰ ਇਹਦੇ ਤੋਂ ਨਫ਼ਰਤ ਕਰਨਾ ਸਿੱਖਣਾ ਚਾਹੀਦਾ ਹੈ। ਜੇ ਹਲੇ ਸੁਸਤੀ ਤੋਂ ਮੁਤਮਿਨ ਹੋ ਤੇ ਸਾਨੂੰ ਇਹਦੇ ਤੋਂ ਗੈਰ ਮੁਤਮਿਨ ਹੋਣਾ ਪਵੇਗਾ। ਯਾਦ ਰੱਖੋ ਭਈ ਇਨਸਾਨ ਛੇਤੀ ਜਾਂ ਦੇਰ ਬਾਅਦੋਂ ਭਾਵੇਂ ਦੁੱਖਾਂ ਦੇ ਰਾਹੀਂ ਜਾਂ ਸਾਇੰਸ ਦੇ ਰਾਹੀਂ ਗਲਤੀ ਉੱਤੇ ਮਾਇਲ ਹੋ ਜਾਣਗੇ ਭਈ ਇਹਨੇ ਹਾਰਨਾ ਹੈ। ਇਹਨਾਂ ਲਾਜ਼ਮੀ ਹੁਕਮਾਂ ਨੂੰ ਸੁਣੋ। ਇਸ ਲਈ ਚਾਹੀਦਾ ਹੈ ਭਈ ਤੁਸੀਂ ਕਾਮਲ ਹੋਵੋ ਜਿਵੇਂ ਤੁਹਾਡਾ ਅਸਮਾਨੀ ਪਿਓ ਕਾਮਲ ਹੈ। ਤੁਸੀਂ ਸਾਰੇ ਜੱਗ ਵਿੱਚ ਜਾ ਕੇ ਪੂਰੀ ਖਲਕਤ ਦੇ ਸਾਹਮਣੇ ਅੰਜੀਲ ਦੀ ਮੁਨਾਦੀ ਕਰੋ। ਬਿਮਾਰ ਨੂੰ ਸ਼ਿਫਾ ਦਿਓ। ਇਸ ਮਸੀਹਤ ਨੇ ਇਨਸਾਨਾਂ ਨੂੰ ਮਸੀਹੀ ਕੋਸ਼ਿਸ਼ਾਂ ਲਈ ਮੁਤਹਰਕ ਕਰਨ ਲਈ ਇੰਨੇ ਘੱਟ ਇਲਹਾਮ ਦਾ ਮੁਤਾਲਬਾ ਕਿਉਂ ਕੀਤਾ ਹੈ? ਕਿਉਂ ਜੇ ਇਨਸਾਨਾਂ ਨੂੰ ਯਕੀਨ ਦਿਵਾਇਆ ਜਾਂਦਾ ਹੈ ਭਈ ਇਹ ਹੁਕਮ ਬਸ ਇੱਕ ਖਾਸ ਮੁੱਦਤ ਤੇ ਮਗਰ ਟੁਰਨ ਵਾਲਿਆਂ ਦੀ ਮਖਸੂਸ ਤਾਦਾਦ ਲਈ ਸੀ। ਇਹ ਤਾਲੀਮ ਪੁਰਾਣੇ ਖਿਆਲ ਦੀ ਪੇਸ਼ਬੰਦੀ ਤੋਂ ਵੀ ਬਹੁਤੀ ਨੁਕਸਾਨਦੇਹ ਹੈ। ਕੁਝ ਚੁਣਿਆ ਹੋਇਆਂ ਨੂੰ ਬਚਾਇਆ ਜਾਵੇਗਾ ਜਦਕਿ ਬਾਕੀ ਸ਼ੈਤਾਨ ਨੇ ਤੇ ਇੰਜ ਇਹਦੇ ਉੱਤੇ ਗੌਰ ਕੀਤਾ ਜਾਵੇਗਾ ਜਦ ਇਨਸਾਨਾਂ ਦੇ ਬਣਾਏ ਹੋਏ ਅਕੀਦਿਆਂ ਦੇ ਪਾਰੋਂ ਇਨਸਾਨਾਂ ਦੀ ਸੁਸਤੀ ਇਲਾਹੀ ਸਾਇੰਸ ਦੇ ਤਕਾਜ਼ੇ ਨਾਲ ਟੁੱਟ ਜਾਂਦੀ ਹੈ। ਮਸੀਹੀ ਫਰਜ਼ਾਂ ਦੀ ਫਹਿਰਿਸਤ ਵਿੱਚ ਸਭ ਤੋਂ ਪਹਿਲਾ ਫਰਜ਼ ਉਹਨੇ ਆਪਣੇ ਮਗਰ ਟੁਰਨ ਵਾਲਿਆਂ ਨੂੰ ਸਿਖਾਇਆ ਉਹ ਸੱਚਾਈ ਤੇ ਪਿਆਰ ਦੀ ਸ਼ਿਫਾ ਦੇਣ ਵਾਲੀ ਤਾਕਤ ਹੈ। ਉਹਨੇ ਬੇਜਾਨ ਰਸਮਾਂ ਨੂੰ ਕੋਈ ਅਹਿਮੀਅਤ ਨਹੀਂ ਦਿੱਤੀ। ਇਹ ਜਿਉਂਦਾ ਮਸੀਹ ਅਮਲੀ ਸੱਚਾਈ ਹੀ ਹੈ ਜਿਹੜਾ ਮਸੀਹ ਨੂੰ ਉਹਨਾਂ ਸਾਰਿਆਂ ਲਈ ਕਿਆਮਤ ਤੇ ਹਯਾਤੀ ਬਣਾਉਂਦਾ ਹੈ ਜਿਹੜੇ ਕੰਮਾਂ ਵਿੱਚ ਉਹਦੇ ਮਗਰ ਟੁਰਦੇ ਨੇ। ਆਜਜ਼ੀ ਨਾਲ ਸਾਡੇ ਮਾਲਕ ਨੇ ਆਪਣੀ ਨਾ ਮੰਨੀ ਜਾਣ ਵਾਲੀ ਸ਼ਾਨ ਦਾ ਮਜ਼ਾਕ ਬਣਵਾਇਆ। ਜਿਵੇਂ ਦੀ ਬੇਇੱਜ਼ਤੀ ਉਹਨੇ ਸਹੀ ਉਹਦੇ ਮਗਰ ਟੁਰਨ ਵਾਲੇ ਮਸੀਹਤ ਦੀ ਅਖੀਰੀ ਜਿੱਤ ਤੀਕਰ ਬਰਦਾਸ਼ਤ ਕਰਨਗੇ। ਉਹਨੇ ਹਮੇਸ਼ਾ ਦੇ ਅਜਰ ਹਾਸਲ ਕੀਤੇ। ਉਹਨੇ ਜੱਗ, ਬਦਨ ਤੇ ਸਾਰੀ ਗਲਤੀ ਉੱਤੇ ਕਾਬੂ ਪਾਇਆ। ਇੰਜ ਉਹਨਾਂ ਦੇ ਅਦਮ ਨੂੰ ਸਾਬਤ ਕੀਤਾ। ਉਹ ਪਾਪ, ਬਿਮਾਰੀ ਤੇ ਮੌਤ ਤੋਂ ਪੂਰੀ ਤਰ੍ਹਾਂ ਮੁਕਤੀ ਲਿਆਇਆ। ਸਾਨੂੰ ਮਸੀਹ ਤੇ ਉਹਦੇ ਸੂਲੀ ਚਾੜੇ ਜਾਣ ਦੀ ਲੋੜ ਏ। ਸਾਨੂੰ ਔਖਰਾਂ ਤੇ ਆਪਣੀਆਂ ਇਨਕਾਰੀਆਂ ਦੇ ਨਾਲ ਖੁਸ਼ੀਆਂ ਤੇ ਕਾਮਯਾਬੀਆਂ ਹਾਸਲ ਕਰਨੀਆਂ ਚਾਹੀਦੀਆਂ ਨੇ ਜਦ ਤੀਕਰ ਵੀ ਸਾਰੀ ਗਲਤੀ ਤਬਾਹ ਨਹੀਂ ਹੋ ਜਾਂਦੀ। ਇਹ ਸਿਖਾਇਆ ਗਿਆ ਅਕੀਦਾ ਏ ਭਈ ਜਾਨ ਬਦਨ ਵਿੱਚ ਇਨਸਾਨਾਂ ਨੂੰ ਮੌਤ ਦੇ ਦੋਸਤ ਬਣਨ ਦਾ ਸਬੱਬ ਬਣਦੀ ਏ। ਯਾਨੀ ਲਾਫਾਨੀਅਤ ਤੇ ਨਿਮਤ ਵਿੱਚੋਂ ਫਾਨੀਅਤ ਤੋਂ ਅਕਸ ਕੀਤਾ ਗਿਆ ਰਾਹ ਦਾ ਪੱਥਰ। ਬਾਈਬਲ ਮੌਤ ਨੂੰ ਵੈਰੀ ਆਖਦੀ ਏ ਤੇ ਯਿਸੂ ਇਹਨਾਂ ਨੂੰ ਮੰਨਣ ਦੀ ਬਜਾਏ ਮੌਤ ਤੇ ਕਬਰ ਉੱਤੇ ਫਤਹਮੰਦ ਹੋਇਆ। ਰਸੂਲ ਨੇ ਆਖਿਆ, ਹੁਣ ਇਹ ਕਬੂਲੀਅਤ ਦਾ ਵੇਲਾ ਏ, ਵੇਖੋ ਇਹ ਮੁਕਤੀ ਦਾ ਵੇਲਾ ਏ। ਮਤਲਬ ਇਹ ਬਿਲਕੁਲ ਨਹੀਂ ਭਈ ਹੁਣ ਇਨਸਾਨ ਨੂੰ ਮੁਸਤਕਬਲ ਦੀ ਜੱਗ ਦੀ ਮੁਕਤੀ ਜਾਂ ਹਿਫਾਜ਼ਤ ਲਈ ਤਿਆਰੀ ਕਰਨੀ ਚਾਹੀਦੀ, ਬਲਕਿ ਇਹ ਭਈ ਐਸ ਮੁਕਤੀ ਦਾ ਰੂਹ ਤੇ ਹਯਾਤੀ ਵਿੱਚ ਤਜਰਬਾ ਕਰਨ ਦਾ ਵੇਲਾ ਏ। ਹੁਣ ਵੇਲਾ ਏ ਨਾਮ ਨਿਹਾਦ ਮਾਦੀ ਤਕਲੀਫਾਂ ਤੇ ਮਾਦੀ ਖੁਸ਼ੀਆਂ ਨੂੰ ਤਰਕ ਕਰਨ ਦਾ, ਕਿਉਂ ਜੇ ਦੋਵੇਂ ਗੈਰ ਅਸਲੀ ਨੇ, ਇਸ ਲਈ ਭਈ ਦੋਵੇਂ ਸਾਇੰਸ ਵਿੱਚ ਨਾਮੁਮਕਿਨ ਨੇ। ਇਸ ਧਰਤੀ ਦੇ ਜਾਦੂ ਨੂੰ ਮੁਕਾਉਣ ਲਈ ਬਸ਼ਰ ਨੂੰ ਉਸ ਸਭ ਦੇ ਅਸਲੀ ਤਸੱਵਰ ਤੇ ਇਲਾਹੀ ਅਸੂਲ ਨੂੰ ਸਮਝਣਾ ਚਾਹੀਦਾ ਏ ਜਿਹੜਾ ਹਮਾਹੰਗੀ ਦੇ ਨਾਲ ਸੰਸਾਰ ਵਿੱਚ ਵਜੂਦ ਰੱਖਦਾ ਏ ਤੇ ਉਹਦੇ ਉੱਤੇ ਹੁਕਮਰਾਨੀ ਕਰਦਾ ਏ। ਇਸ ਖਿਆਲ ਨੂੰ ਹੌਲੀ ਹੌਲੀ ਸਮਝਿਆ ਜਾਂਦਾ ਏ ਤੇ ਸ਼ੱਕ ਤੇ ਨਾਕਾਮੀਆਂ ਤੇ ਇਹਦੇ ਨਾਲ ਜਿੱਤਾਂ ਦੇ ਨਾਲ ਇਹਨੂੰ ਹਾਸਲ ਕਰਨਾ ਮੁਮਕਿਨ ਬਣਾਉਣ ਤੋਂ ਪਹਿਲਾਂ ਇਹਦੇ ਦੋ ਹਿੱਸੇ ਕੀਤੇ ਜਾਂਦੇ ਨੇ। ਅਸੀਂ ਆਪ ਇਹਦਾ ਇੰਤਖਾਬ ਨਹੀਂ ਕਰ ਸਕਦੇ, ਪਰ ਸਾਡੀ ਮੁਕਤੀ ਲਈ ਸਾਨੂੰ ਉੱਦਾਂ ਦੇ ਕੰਮ ਹੀ ਕਰਨੇ ਚਾਹੀਦੇ ਨੇ ਜਿੱਦਾਂ ਯਿਸੂ ਨੇ ਸਾਨੂੰ ਸਿਖਾਇਆ ਹੈ। ਉਹ ਰਾਹ ਜਿਹਦੇ ਤਾਈਂ ਲਾਫਾਨੀਅਤ ਤੇ ਹਯਾਤੀ ਦੀ ਤਾਲੀਮ ਪਾਈ ਜਾਂਦੀ ਏ ਉਹ ਕਲੀਸਿਆ ਹੀ ਨਹੀਂ ਬਲਕਿ ਮਸੀਹੀ, ਇਨਸਾਨੀ ਨਹੀਂ ਇਲਾਹੀ, ਬਦਨੀ ਨਹੀਂ ਮਬਾਦੁਲ ਤਿਬਿਆਤੀ, ਮਾਦੀ ਨਹੀਂ ਬਲਕਿ ਸਾਇੰਸੀ ਤੌਰ ਤੇ ਰੂਹਾਨੀ ਏ। ਇਨਸਾਨੀ ਫਲਸਫਾ ਇਖਲਾਕੀਆਤ ਤੇ ਵਹਿਮ ਉਸ ਕਾਬਲ ਕਬੂਲ ਇਲਾਹੀ ਅਸੂਲ ਨੂੰ ਬਰਦਾਸ਼ਤ ਨਹੀਂ ਕਰਦੇ ਜਿਹਦੇ ਪਾਰੋਂ ਇਨਸਾਨ ਪਾਪ ਤੋਂ ਫਰਾਰ ਹੋ ਸਕਣ। ਫੇਰ ਵੀ ਪਾਪ ਤੋਂ ਮਫਰੂਰੀ ਬਾਈਬਲ ਦੀ ਮੰਗ ਏ। ਰਸੂਲ ਆਖਦਾ ਏ, ਡਰਦੇ ਤੇ ਕੰਬਦੇ ਹੋਏ ਆਪਣੀ ਮੁਕਤੀ ਦਾ ਕੰਮ ਕਰਦੇ ਜਾਓ।
ਤੇ ਉਹ ਸਿੱਧਾ ਇਹ ਗੱਲ ਸ਼ਾਮਲ ਕਰਦਾ ਏ ਭਈ ਕਿਉਂ ਜੇ ਜਿਹੜਾ ਤੁਹਾਡੇ ਅੰਦਰ ਨੀਅਤ ਤੇ ਅਮਲ ਦੋਵਾਂ ਨੂੰ ਆਪਣੇ ਨੇਕ ਇਰਾਦੇ ਨੂੰ ਪੂਰਾ ਕਰਨ ਲਈ ਪੈਦਾ ਕਰਦਾ ਏ, ਉਹ ਰੱਬ ਏ। ਫਿਲਪੀਓ 2 ਬਾਬ 12-13 ਆਇਤਾਂ। ਸਚਾਈ ਨੇ ਬਾਦਸ਼ਾਹੀ ਦੀ ਚਾਬੀ ਤਿਆਰ ਕਰ ਲਈ ਏ ਤੇ ਇਸ ਚਾਬੀ ਦੇ ਪਾਰੋਂ ਕ੍ਰਿਸਚਨ ਸਾਇੰਸ ਨੇ ਇਨਸਾਨੀ ਫਹਿਮ ਦਾ ਬੂਹਾ ਖੋਲ੍ਹ ਲਿਆ ਏ। ਕੋਈ ਵੀ ਤਾਲਾ ਨਹੀਂ ਚੁੱਕ ਸਕਦਾ ਤੇ ਨਾ ਹੀ ਕਿਸੇ ਬੂਹੇ ਵਿੱਚੋਂ ਲੰਘ ਸਕਦਾ ਏ। ਆਮ ਤਾਲੀਮਾਂ ਮਾਦੀ ਨੇ ਨਾ ਪਈ ਰੂਹਾਨੀ। ਕ੍ਰਿਸਚਨ ਸਾਇੰਸ ਬਸ ਉਹੀ ਸਿਖਾਉਂਦੀ ਏ ਜੋ ਰੂਹਾਨੀ ਤੇ ਇਲਾਹੀ ਏ, ਇਨਸਾਨੀ ਨਹੀਂ। ਕ੍ਰਿਸਚਨ ਸਾਇੰਸ ਬੇਰਬਤ ਤੇ ਇਲਾਹੀ ਏ। ਸ਼ੈਵਾਂ ਦਾ ਰੂਹਾਨੀ ਅਹਿਸਾਸ ਗਲਤ ਏ ਕਿਉਂ ਜੇ ਇਹ ਇਨਸਾਨ ਏ। ਉਹ ਲੋਕੀ ਜਿਹੜੇ ਥਿਓਸਫੀ, ਰੂਹਾਨੀਅਤ ਜਾਂ ਹਿਪਨੋਟਿਜ਼ਮ ਨੂੰ ਅਪਣਾਉਂਦੇ ਨੇ, ਉਹਨਾਂ ਦੀ ਫਿਤਰਤ ਕੁਝ ਦੂਜਿਆਂ ਤੋਂ ਵੱਧ ਕੇ ਹੋ ਸਕਦੀ ਏ ਜਿਹੜੇ ਆਪਣੇ ਗਲਤ ਅਕੀਦਿਆਂ ਤੋਂ ਭੱਜਦੇ ਨੇ। ਇਸ ਲਈ ਮੇਰਾ ਮੁਕਾਬਲਾ ਇੱਕ ਬੰਦੇ ਨਾਲ ਨਹੀਂ, ਬਾਤਨ ਇਨਸਾਨ ਨਾਲ ਏ। ਮੈਂ ਇਨਸਾਨ ਨਾਲ ਪਿਆਰ ਕਰਦਾ ਵਾਂ ਤੇ ਮਿਹਨਤ ਕਰਦਾ ਰਵਾਂਗਾ ਤੇ ਬਰਦਾਸ਼ਤ ਕਰਦਾ ਰਵਾਂਗਾ। ਸੱਚੀ ਰੂਹਾਨੀਅਤ ਦੇ ਪੁਰਸਕੂਨ ਮਜ਼ਬੂਤ ਧਾਰੇ, ਜਿਨ੍ਹਾਂ ਦੇ ਇਜ਼ਹਾਰ ਸਿਹਤ, ਪਾਕੀਜ਼ਗੀ ਤੇ ਆਪਣੇ ਆਪ ਦੀ ਕੁਰਬਾਨੀ ਨੇ, ਇਹਨਾਂ ਨੂੰ ਉਸ ਵੇਲੇ ਤੀਕਰ ਇਨਸਾਨੀ ਤਜਰਬੇ ਨੂੰ ਗਹਿਰਾ ਕਰਨਾ ਚਾਹੀਦਾ ਏ ਜਦੋਂ ਤੀਕਰ ਮਾਦੀ ਵਜੂਦੀਅਤ ਦੇ ਅਕੀਦੇ ਵਾਜ਼ਿਹ ਮੁਸੱਲਤ ਹੁੰਦਿਆਂ ਮੁਖਾਲੀ ਨਹੀਂ ਦਿੰਦੇ ਤੇ ਪਾਪ, ਬਿਮਾਰੀ ਤੇ ਮੌਤ ਰੂਹਾਨੀ ਅਲੂਹੀਅਤ ਦੇ ਸਾਇੰਸੀ ਇਜ਼ਹਾਰ ਤੇ ਰੱਬ ਦੇ ਰੂਹਾਨੀ ਕਾਮਲ ਇਨਸਾਨ ਨੂੰ ਥਾਂ ਨਹੀਂ ਦਿੰਦੇ। ਰੂਹਾਨੀ ਹਯਾਤੀ ਤੇ ਬਰਕਤ ਹੀ ਇਕੱਲੇ ਸਬੂਤ ਨੇ ਜਿਨ੍ਹਾਂ ਦੇ ਪਾਰੋਂ ਅਸੀਂ ਅਸਲੀ ਵਜੂਦੀਅਤ ਨੂੰ ਪਛਾਣ ਸਕਦੇ ਤੇ ਬਿਆਨ ਨਾ ਕੀਤੇ ਜਾਣ ਵਾਲੇ ਸਕੂਨ ਨੂੰ ਮਹਿਸੂਸ ਕਰਦੇ ਹਾਂ, ਜਿਹੜਾ ਸਾਰਾ ਜਜ਼ਬ ਕਰਨ ਵਾਲੇ ਰੂਹਾਨੀ ਪਿਆਰ ਤੋਂ ਨਿਕਲਦਾ ਏ। ਜਦੋਂ ਅਸੀਂ ਮਸੀਹੀ ਸਾਇੰਸ ਵਿੱਚ ਰਾਹ ਜਾਣਦੇ ਹਾਂ ਤੇ ਇਨਸਾਨ ਦੀ ਰੂਹਾਨੀ ਹਸਤੀ ਨੂੰ ਪਛਾਣਦੇ ਹਾਂ ਤੇ ਅਸੀਂ ਰੱਬ ਦੀ ਤਖਲੀਕ ਨੂੰ ਸਮਝਾਂ ਤੇ ਵੇਖਾਂਗੇ, ਸਾਰਾ ਜਲਾਲ ਧਰਤੀ ਤੇ ਅਸਮਾਨ ਤੇ ਇਨਸਾਨ ਲਈ ਏ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਮਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।